ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV18 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 17 ਫਰਵਰੀ 2015 5 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੱਸੋ ਕੋਈ ਅਹਿਮ ਵਿਸ਼ਾ। ਦੇਖੋ, ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਮੈਂਬਰ ਸਿੰਪੈਥਾਈਜ਼ਰ ਸਾਡੇ ਤੇ ਬਹੁਤ ਮਿਹਰਬਾਨ ਨੇ ਜੀ। ਬਹੁਤ ਸਾਰੀ ਗਾਲਾਂ ਦੀ ਅਸੀਸ ਵੀ ਉਹ ਦਿੰਦੇ ਨੇ, ਫੇਸਬੁੱਕ ਤੇ ਵੀ, ਪਰਸਨਲ ਵੀ, ਔਰ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਵੀ ਇਸ ਵੇਲੇ ਆਮ ਆਦਮੀ ਪਾਰਟੀ ਦਾ ਤਾਪ ਚੜ੍ਹਿਆ ਹੋਇਆ ਜੀ। ਸਗੋਂ ਐਤਵਾਰ ਦੇ ਦੀਵਾਨ 'ਚ ਜਿੱਥੇ ਕਿ ਵਿਸ਼ੇਸ਼ ਸਮਾਗਮ ਸੀ ਸੰਤ ਪਿੰਡਾਂ ਵਾਲਿਆਂ ਦੀ ਯਾਦ 'ਚ, ਮੇਰੇ ਤੋਂ ਪਹਿਲਾਂ ਦੋ ਸਪੀਕਰਸ ਨੇ ਜਦੋਂ ਪੁਆਇੰਟ ਆਊਟ ਕਰਨਾ ਚਾਹਿਆ ਕਿ ਭਾਈ ਆਮ ਆਦਮੀ ਪਾਰਟੀ ਦਾ ਦਾਇਰਾਕਾਰ ਤਾਂ ਦਿੱਲੀ ਲੈਵਲ 'ਤੇ ਇੱਕ ਆਪਣਾ ਸੀਮਤ ਜਿਹਾ ਜੀ ਵੀ ਸਾਡਾ ਇਨਸਾਫ ਤਾਂ ਆਪਣਾ ਘਰ ਜਾਂ ਖਾਲਿਸਤਾਨ ਬਣਾਉਣ ਦੇ ਨਾਲ ਹੀ ਨਿਕਲਣਾ ਹੈ, ਉਸ ਤੋਂ ਬਿਨਾਂ ਸਾਨੂੰ ਕੋਈ ਆਸ ਨਹੀਂ ਕਰਨੀ ਚਾਹੀਦੀ ਜੀ। ਤੇ ਜਿਹੜੇ ਸਟੇਜ ਸਕੱਤਰ ਸਨ ਉਹ ਫੌਰਨ ਉਸ ਤੋਂ ਬਾਅਦ ਜਿਹੜਾ ਹੈ ਉਹ ਸ਼ੂਟ ਡਾਊਨ ਕਰ ਦਿੰਦਾ ਇਸ ਆਰਗੂਮੈਂਟ ਨੂੰ, ਇਹ ਕਹਿ ਕੇ ਕਿ ਜੀ ਦੇਖੋ ਕੇਜਰੀਵਾਲ ਇੱਕ ਵੱਡੀ ਹੋਪ ਹੈ, ਉਹਦੇ ਥੱਲੇ ਹੀ ਹੁਣੇ ਉਭਾਰ ਹੋਇਆ ਹੈ, ਜੋ ਕਰ ਰਿਹਾ ਹੈ। ਪਹਿਲਾਂ ਨਹੀਂ ਕਿਸੇ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ, ਕੋਈ ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਹੜੇ ਆਪਣੇ ਆਪ ਨੂੰ ਪੰਥ ਦਰਦੀ ਜਾਂ ਸਿੱਖ ਮਾਈਂਡਡ ਜਾਂ ਸਟਰਗਲ ਪੱਖੀ ਵੀ ਸਮਝਦੇ ਨੇ ਅਰਾਊਂਡ ਜੀ, ਮੈਂ ਟ੍ਰੈਂਡ ਦੇਖ ਰਿਹਾ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ। ਅਸੀਂ ਤਾਂ ਯੂਜ਼ ਟੂ ਹਾਂ ਇਹਨਾਂ ਜਿਹਨੂੰ ਕਹਿੰਦੇ ਨੇ ਕਿ ਸਟੋਰਮ ਇਨ ਦਾ ਟੀ ਕੱਪ, ਕਿ ਚਾਹ ਦੇ ਕੱਪ ਦੇ ਵਿੱਚ ਉਬਾਲ। ਔਰ ਉਹੀ ਕਦੇ ਮਨਪ੍ਰੀਤ ਬਾਦਲ ਆਇਆ ਸੀ ਤੇ ਤੁਸੀਂ ਦੇਖਦੇ ਸੀ ਕਿ ਵੀ ਸਾਰੇ ਦੀ ਸਾਰੀ ਭੀੜ ਉੱਧਰ ਇਕੱਠੀ ਹੋਈ ਹੁੰਦੀ ਸੀ ਜੀ। ਉਦੋਂ ਜਦੋਂ ਅਸੀਂ ਕਲੈਰਿਟੀ ਨਾਲ ਕਿਹਾ ਕਿ ਭਾਈ ਨਾ ਇਹ ਭਗਤ ਸਿੰਘ ਦੀ ਵਿਚਾਰਧਾਰਾ ਇਹਦੇ ਕੋਲ, ਨਾ ਗੁਰੂਆਂ ਦੀ ਹੈ, ਇਹ ਕੁਛ ਵੀ ਨਹੀਂ ਹੈ, ਇਹ ਜਸਟ ਇੱਕ ਓਪਰਚੁਨਿਸਟ ਹੈ। ਪਾਵਰ ਸਟਰਗਲ ਸੀ, ਸੁਖਬੀਰ ਬਾਦਲ ਨੂੰ ਚੀਫ ਮਿਨਿਸਟਰ ਬਣਾਉਣ ਦਾ ਜਿਹੜਾ ਹੈ ਉਹ ਉਹਨੇ ਕਰ ਲਿਆ ਹੈ, ਇਹਦੇ ਨਾਲ ਸੀ ਕਿ ਤੈਨੂੰ ਬਣਾਵਾਂਗੇ, ਤੇ ਇਹ ਸਾਰਾ ਇਹਨਾਂ ਦੀ ਫੈਮਿਲੀ ਲੜਾਈ ਹੈ। ਤੇ ਉਦੋਂ ਲੱਗਦਾ ਸੀ ਨਹੀਂ ਨਹੀਂ ਜੀ ਹੁਣ ਇਹ ਬਦਲ ਗਿਆ ਹੈ, ਬਹੁਤ ਇਮਾਨਦਾਰ ਔਰ ਦਿਸ ਦੈਟ। ਹੁਣ ਅੱਜ ਹਰ ਇੱਕ ਨੂੰ ਪਤਾ ਹੈ ਕਿ ਮਨਪ੍ਰੀਤ ਬਾਦਲ ਕਿੱਥੇ ਖੜ੍ਹਾ ਹੈ, ਤੇ ਉਹਦੇ ਨਾਲ ਜਿਹੜੇ ਭਗਵੰਤ ਮਾਨ ਦੂਸਰੇ ਜਿਹੜੇ ਲੋਕ ਲੱਗੇ ਸੀ ਔਰ ਜਿਹੜੇ ਉਸ ਦੀ ਮੇਨ ਪ੍ਰਚਾਰ ਲਾਈਨ ਨੂੰ ਅੱਗੇ ਤੋਰਨ ਵਾਲੇ ਸੀ, ਉਹ ਵੀ ਅੱਜ ਕਿੱਥੋਂ ਕਿੱਧਰ ਨੂੰ ਚਲੇ ਗਏ। ਸੋ ਇਹੀ ਹਾਲ ਅੱਜ ਵੱਡੇ ਤਬਕੇ ਦਾ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਹੈ। ਸਿਰਫ ਜ਼ਬਾਨੀ ਕਲਾਮੀ ਸਿੰਪਥੀ ਨਹੀਂ ਹੈ, ਅਸੀਂ ਦੇਖਦੇ ਹਾਂ ਕਿ ਬੜੇ ਵੱਡੇ ਫੰਡ ਰੇਜ਼ਰ, ਕੱਲ੍ਹ ਹੀ ਮੈਨੂੰ ਵਾਸ਼ਿੰਗਟਨ ਤੋਂ ਇੱਕ ਸਾਡੇ ਸੱਜਣ ਦੱਸ ਰਹੇ ਸੀ ਕਿ $3 ਲੱਖ ਉੱਥੇ ਰੇਜ਼ ਕੀਤਾ ਹੈ। ਰੇਡੀਓ ਦੇ ਉੱਤੇ $1 ਲੱਖ ਦੀ ਗੱਲ ਸਾਡੇ ਪ੍ਰੋਗਰਾਮ ਦੀ ਹੋਸਟ ਬੀਬੀ ਨੇ ਦੱਸੀ ਸੀ ਪਿਛਲੇ ਦਿਨਾਂ 'ਚ ਜੀ। ਸੋ ਇਹੀ ਟ੍ਰੈਂਡ ਹੋਰ ਸਾਰੀਆਂ ਥਾਵਾਂ 'ਤੇ ਵੀ ਦੇਖਣ 'ਚ ਆਉਂਦਾ। ਪਰ ਮੈਨੂੰ ਕੱਲ੍ਹ ਖੁਸ਼ੀ ਹੋਈ ਜਦੋਂ ਅਸੀਂ TV84 ਨਿਊਜ਼ ਦੇ ਉੱਤੇ ਸ਼ਸ਼ੀ ਕਾਂਤ ਜਿਹੜੇ ਕਿ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ ਨੇ, ਉਹਨਾਂ ਦਾ ਇੰਟਰਵਿਊ ਦੇਖਿਆ ਜੀ। ਔਰ ਮੈਂ ਸਮਝਦਾ ਹਾਂ ਵੀ ਇੱਕ ਪੰਜਾਬੀ ਹਿੰਦੂ ਜਿਨ੍ਹਾਂ ਨੇ ਕੋਈ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਿਆ ਹੋਇਆ, ਉਹਨਾਂ ਨੂੰ ਜਿਹੜੀ ਗੱਲ ਸਮਝ ਆ ਸਕਦੀ। ਔਰ ਜਦੋਂ ਇਸ ਗੱਲ ਦੀ ਸ਼ੁਰੂਆਤ ਹੋਈ ਸੀ ਕਿ ਸਭ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਕੌਣ ਆਰਗੇਨਾਈਜ਼ ਕਰੇ, ਤੇ ਪਹਿਲੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਨੇ ਸ਼ਸ਼ੀ ਕਾਂਤ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੂੰ ਦਿੱਤੀ ਸੀ। ਉਹ ਪਹਿਲਾ ਸੀ ਔਰ ਉਹਨੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਭਾਵੇਂ ਸੀਮਤ ਜਿਹਾ ਦਾਇਰਾਕਾਰ 'ਚ ਰਹਿੰਦੇ ਆ ਕੰਮ ਕੀਤਾ। ਔਰ ਕੱਲ੍ਹ ਦੇ ਇੰਟਰਵਿਊ 'ਚ ਜਿਹੜਾ ਕਿ ਸਾਡੇ ਦਰਸ਼ਕ ਅਪਲੋਡਡ ਉਸ YouTube 'ਤੇ ਫਿਰ ਵਾਚ ਕਰ ਸਕਦੇ ਨੇ, ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ। ਹਾਲਾਂਕਿ ਉਹਨਾਂ ਦੇ ਨਾਲ ਜਦੋਂ ਇੰਟਰਵਿਊ ਦੀ ਗੱਲ ਸੀ ਉਹ ਤਾਂ ਬੇਸਿਕਲੀ ਸੀ ਕਿ ਵੀ ਜਿਹੜਾ ਡਰੱਗ ਕੈਂਪੇਨ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਟੀਸ਼ਨ ਫਾਈਲ ਕੀਤੀ, ਉਹਦਾ ਸਟੇਟਸ ਕੀ ਹੈ। ਔਰ ਅੱਜ ਕੱਲ੍ਹ ਜਿਵੇਂ ਉਹ ਗ੍ਰਾਸ ਰੂਟ ਲੈਵਲ 'ਤੇ ਸੈਮੀਨਾਰਸ, ਡਿਸਕਸ਼ਨ ਸੈਸ਼ਨਸ ਆਰਗੇਨਾਈਜ਼ ਕਰ ਰਹੇ ਨੇ। ਪਰ ਉਸੇ ਕੌਨਟੈਕਸਟ 'ਚ ਜਦੋਂ ਦਿੱਲੀ ਦੀਆਂ ਚੋਣਾਂ ਜਾਂ ਉਸ ਜਿਹੜੀ ਜੁਬੀਲੇਸ਼ਨ ਸਿੱਖਾਂ 'ਚ ਦਿਖਾਈ ਜਾ ਰਹੀ ਹੈ ਉਹਦੀ ਗੱਲ ਆਈ, ਤੇ ਜਿਹੜੀ ਗੱਲ ਉਹਨਾਂ ਨੇ ਕਹੀ ਦੈਟ ਵਾਜ਼ ਸੱਚ ਏ ਬਿਗ ਨਿਊਜ਼ ਇਨ ਏ ਵੇ ਕਿ ਅਸੀਂ ਵੀ ਬੇਸ਼ੱਕ ਨਿੱਜੀ ਤੌਰ 'ਤੇ ਅਸੀਂ ਤਾਂ ਸਿੱਖ ਏਜੰਡੇ ਤੋਂ ਹੀ ਗੱਲ ਕਰਦੇ ਹਾਂ ਕਿ ਭਾਈ ਅਰਵਿੰਦ ਕੇਜਰੀਵਾਲ ਜਿਹੜੀ ਅਲਟੀਮੇਟਲੀ ਹਿੰਦੂਤਵਾਦੀ ਸੀ ਟੀਮ ਹੈ। ਔਰ ਅੱਜ ਕਿਸੇ ਨਿਊਯਾਰਕ ਤੋਂ ਇੱਕ ਵੀਰ ਨੇ ਚੇਸਟ ਪੰਜਾਬੀ 'ਚ ਮੈਨੂੰ ਈਮੇਲ ਲਿਖੀ ਹੋਈ ਕਿ ਸ਼ਰਮ ਕਰੋ ਵੀ ਤੁਸੀਂ ਸੀ ਟੀਮ ਕਹਿ ਰਹੇ ਹੋ। ਸੋ ਸਾਡੇ ਤਾਂ ਜਿਹੜੇ ਇਸ ਗੱਲ 'ਤੇ ਹੀ ਭੜਕੇ ਹੋਏ ਨੇ। ਹਾਲਾਂ ਮੇਰਾ ਨਹੀਂ ਖਿਆਲ ਵੀ
ਆਪਣੇ ਜਿਹੜੇ ਸਪੋਰਟਰ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਗਾਂਧੀ ਟੋਪੀ ਨਜ਼ਰ ਨਹੀਂ ਆਉਂਦੀ, ਉਹਨਾਂ ਨੂੰ ਭਾਰਤ ਮਾਤਾ ਕੀ ਜੈ ਨਜ਼ਰ ਨਹੀਂ ਆਉਂਦੀ, ਜਾਂ ਉਹਨਾਂ ਨੂੰ ਹਿੰਦੂਤਵੀ ਜਿਹੜਾ ਅਦਰਵਾਈਜ਼ ਏਜੰਡਾ ਹੈ। ਠੀਕ ਹੈ ਕਿ ਵੀ ਉਹਨੂੰ ਕੋਈ ਵਾਮ ਪੰਥ ਕਹਿ ਲਏ, ਉਹਨੂੰ ਕੋਈ ਰਾਈਟ ਪੰਥ ਕਹਿ ਲਏ, ਇਨ ਦਾ ਐਂਡ ਆਫ ਦਾ ਡੇ ਗਾਂਧੀਅਨ ਆਈਡੀਓਲੋਜੀ ਉਹੀ ਅੰਨਾ ਹਜ਼ਾਰੇ ਦੀ ਟੀਮ, ਔਰ ਹੁਣ ਅੰਨਾ ਹਜ਼ਾਰੇ ਵੀ ਆ ਰਿਹਾ ਜੰਤਰ ਮੰਤਰ ਰੋਡ ਤੇ ਬੈਠੇਗਾ ਭ੍ਰਿਸ਼ਟਾਚਾਰ ਦੇ ਖਿਲਾਫ ਮੋਦੀ ਤੇ। ਸੋ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਇਹ ਠੀਕ ਹੈ ਕਿ ਰਿਲੇਟਿਵਲੀ ਜਿਵੇਂ ਕਹਿੰਦੇ ਨੇ ਵੀ ਡਿਊ ਦੇਣਾ ਚਾਹੀਦਾ ਹਰ ਇੱਕ ਨੂੰ ਜੀ, ਕਿ ਰਿਲੇਟਿਵਲੀ ਹੀ ਇਜ਼ ਓਨੈਸਟ ਬਾਕੀਆਂ ਦੇ ਕੰਪੈਰੀਟਿਵਲੀ। ਲੇਕਿਨ ਅਸੀਂ ਜਦੋਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਕਿ ਭਾਈ ਸਿੱਖਾਂ ਦਾ ਕੀ ਨਿਕਲਦਾ, ਕਿ ਪੰਜਾਬ ਦੀਆਂ ਮੰਗਾਂ ਬਾਰੇ, ਸਾਡੀ ਸੋਵਰਨਿਟੀ ਬਾਰੇ, ਅਨੰਦਪੁਰ ਦੇ ਮਤੇ ਤੇ ਇੰਟਰਲਿੰਕਿੰਗ ਆਫ ਵਾਟਰਸ, ਦੂਜੇ ਤੀਜੇ ਇਸ਼ੂਜ਼ ਤੇ ਕਦੇ ਉਹਨਾਂ ਨੇ ਜ਼ਬਾਨ ਖੋਲ੍ਹੀ ਹੈ ਜਾਂ ਉਹਨਾਂ ਦਾ ਪਤਾ ਹੈ ਵੀ ਸਟੈਂਡ ਕੀ ਹੈ? ਤੇ ਜ਼ਾਹਰ ਹੈ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ। ਪਰ ਜਿਹੜਾ ਫੈਕਟਰ ਬੜਾ ਅਹਿਮ ਸ਼ਸ਼ੀਕਾਂਤ ਨੇ ਆਪਣੇ ਇੰਟਰਵਿਊ 'ਚ ਲਿਆਂਦਾ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕੇਜਰੀਵਾਲ, ਪਹਿਲਾਂ ਤਾਂ ਉਹਨੇ ਕਿਹਾ ਕਿ ਜੀ ਇਹ ਦਿੱਲੀ ਸੈਂਟਰਿਕ ਪਾਰਟੀ ਹੈ, ਵੀ ਵੈਰੀ ਕਲੀਅਰਲੀ ਇਹਦਾ ਪੰਜਾਬ ਦੀਆਂ ਮੰਗਾਂ ਨਾਲ ਜਾਂ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਜੀ। ਫਿਰ ਉਹਨੇ ਕਿਹਾ ਵੀ ਜਿਹੜਾ ਇਹ ਪ੍ਰੋਮਿਸ ਕੀਤਾ ਜਾ ਰਿਹਾ ਹੈ ਕਿ ਅਸੀਂ ਸਬਸਿਡਾਈਜ਼ਡ ਬਿਜਲੀ ਦੇਵਾਂਗੇ, ਸਬਸਿਡਾਈਜ਼ਡ ਪਾਣੀ ਦੇਵਾਂਗੇ, ਬਿੱਲ 50% ਘਟਾ ਦੇਵਾਂਗੇ, ਇਹ ਬਿਜਲੀ ਤੇ ਪਾਣੀ ਕਿੱਥੋਂ ਆ ਰਿਹਾ ਜਾਂ ਕਿੱਥੋਂ ਆਏਗਾ? ਕਿ ਇਹ ਅਲਟੀਮੇਟਲੀ ਫਰਦਰ ਲੁੱਟ ਹੈ ਪੰਜਾਬ ਦੇ ਪਾਣੀਆਂ ਦੀ, ਕਿ ਜਿਹੜਾ ਭਾਖੜਾ ਚੋਂ ਪੰਜਾਬ ਦਾ ਪਾਣੀ ਹੈ ਜਿਹੜਾ ਕਿ ਪਹਿਲਾਂ ਹੀ ਜਾ ਰਿਹਾ ਉਹਨਾਂ ਨੂੰ, ਉਹਦੀ ਅੱਗੋਂ ਲੁੱਟ ਹੋਏਗੀ ਵਿਦਆਊਟ ਪੇਇੰਗ ਏ ਪੈਨੀ। ਜੀ ਜੀ। ਫਿਰ ਜਿਹੜੀ ਹੁਣ ਜ਼ਾਹਰ ਹੈ ਕਿ ਇਹ ਇੱਕ ਬੜੀ ਅਹਿਮ ਗੱਲ ਹੈ ਕਿ ਵੀ ਗੱਲ ਜਦੋਂ ਅਸੀਂ ਪੰਜਾਬ ਦੇ ਰਿਸੋਰਸਿਸ ਦੀ ਲੁੱਟ ਦੀ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਪ੍ਰੋਡਿਊਸ ਹੁੰਦਾ ਹੈ ਪੰਜਾਬ ਦੇ ਦਰਿਆਵਾਂ 'ਚ, 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਲੈ ਜਾਂਦਾ ਹੈ, 3.5 ਮਿਲੀਅਨ ਏਕੜ ਫੁੱਟ ਹਰਿਆਣਾ ਲੈ ਜਾਂਦਾ ਹੈ, ਦਿੱਲੀ ਜਿਹੜਾ ਫ੍ਰੀ ਪਾਣੀ ਬਿਜਲੀ ਪਹਿਲਾਂ ਹੀ ਲੈ ਰਿਹਾ ਹੈ। ਤੇ ਹੁਣ ਜਿਹੜੀ ਕੇਜਰੀਵਾਲ ਦੀ ਸਕੀਮ ਹੈ ਉਹਦੇ ਥੱਲੇ ਹੋਰ ਫਰਦਰ ਜਿਹੜਾ ਹੈ ਉਹ ਲੁੱਟ ਦੀ ਲਾਈਨ ਹੋਏਗੀ। ਔਰ ਹਾਲਾਂਕਿ ਜਦੋਂ ਬੀਜੇਪੀ ਨੇ ਦਿੱਲੀ ਚੋਣਾਂ 'ਚ ਕੈਂਪੇਨ ਕੀਤਾ, ਉਹਨਾਂ ਨੇ ਕਿਹਾ ਜੀ ਦੇਖੋ, ਕਿਉਂਕਿ ਹਰਿਆਣੇ 'ਚ ਵੀ ਬਣ ਗਈ ਹੈ ਸਰਕਾਰ ਬੀਜੇਪੀ ਦੀ, ਦਿੱਲੀ 'ਚ ਸਾਡੀ ਸਰਕਾਰ ਹੈ, ਪਿਛਲੇ ਦਿਨਾਂ 'ਚ ਦੇਖੋ ਜੀ ਦਿੱਲੀ 'ਚ ਕੋਈ ਪਾਣੀ ਦੀ ਕਮੀ ਨਹੀਂ ਆਈ। ਸੋ ਜ਼ਾਹਰ ਹੈ ਕਿ ਪਹਿਲਾਂ ਹੀ ਬੀਜੇਪੀ ਹਰਿਆਣਾ ਔਰ ਦਿੱਲੀ ਵਾਲੇ ਰਲ ਕੇ ਲੱਗੇ ਹੋਏ ਨੇ ਲੁੱਟਣ, ਤੇ ਹੁਣ ਅੱਗੋਂ ਇੱਕ ਸਟੈਪ ਅੱਗੇ ਜਾਏਗਾ। ਔਰ ਇਸ ਦੇ ਨਾਲ ਹੀ ਜਿਹੜੇ ਇਸ਼ੂ ਨੇ, ਜਿਹੜੀਆਂ ਹੋਰ ਬੜੀਆਂ ਅਹਿਮ ਗੱਲਾਂ ਮੈਂ ਸਮਝਦਾ ਕਿ ਵੀ ਇਸ ਹਵਾਲੇ ਨਾਲ ਨੇ, ਕਿ ਵੀ ਜਿਹੜੀ ਗੱਲ ਇੱਕ ਉਸ ਨੂੰ ਜਿਹੜਾ ਐਟ ਵਨ ਟਾਈਮ ਪੰਜਾਬ 'ਚ ਆਰਗੇਨਾਈਜ਼ਰ ਸੀ ਆਮ ਆਦਮੀ ਪਾਰਟੀ ਦਾ ਜੀ, ਔਰ ਪੰਜਾਬੀ ਹਿੰਦੂ ਨੇ, ਉਹਨਾਂ ਨੂੰ ਸਮਝ ਆ ਰਹੀ ਹੈ ਕਿ ਭਾਈ ਕੇਜਰੀਵਾਲ 'ਚੋਂ ਪੰਜਾਬ ਦਾ ਕੋਈ ਭਲਾ ਆਮ ਆਦਮੀ ਪਾਰਟੀ 'ਚੋਂ ਨਹੀਂ ਹੋਣਾ। ਔਰ ਇਸ ਦੇ ਉਲਟ ਉਹਨਾਂ ਨੇ ਲਾਈਨ ਦਿੱਤੀ ਕਿ ਭਾਈ ਤੁਸੀਂ ਆਪਣਾ, ਔਰ ਜਦੋਂ ਉਹਨਾਂ ਨੇ ਪਹਿਲਾਂ ਵੀ ਆਰਗੇਨਾਈਜ਼ਰ ਵੀ ਬਣਾਇਆ ਸੀ, ਉਹਨਾਂ ਨੇ ਕਿਹਾ ਜੀ ਕਿ ਡਰੱਗ ਮੁੱਦਾ ਹੈ, ਉਸ ਦੇ ਉੱਤੇ ਕੋਈ ਸਟੈਂਡ ਲੈਣ ਤੋਂ ਨਾ ਕਰ ਦਿੱਤੀ ਉਹਨਾਂ ਨੇ। ਪੰਜਾਬ 'ਚ ਈਵਨ ਕਰਪਸ਼ਨ ਦੇ ਮੁੱਦੇ ਤੇ ਪਹਿਲੀ ਸਟੇਜ ਤੇ ਤਾਂ ਬਾਦਲ ਕਿਹਾ ਜਾਂ ਦੂਜਿਆਂ ਦਾ ਨਾਂ ਲੈਣ ਨੂੰ ਵੀ ਤਿਆਰ ਨਹੀਂ ਸੀ, ਹਾਲਾਂ ਪਿਛਲੀਆਂ ਚੋਣਾਂ ਵੇਲੇ ਕਿਉਂਕਿ ਲੋਕਲ ਐਮਪੀਜ਼ ਨੇ ਚੁੱਕਿਆ, ਉਹ ਵੀ ਇਸ਼ੂ ਬਣ ਗਿਆ। ਸੋ ਨਾ ਤਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਦੀ ਗੱਲ ਹੈ, ਪੰਜਾਬ ਦੇ ਰਿਸੋਰਸਿਸ ਦੀ ਲੁੱਟ ਵੀ ਬਰਾਬਰ ਜਾਰੀ ਰਹਿਣੀ ਹੈ, ਔਰ ਦੂਸਰੇ ਵੀ ਇਸ਼ੂ ਨੇ। ਤਾਂ ਫਿਰ ਉਹਨਾਂ ਨੇ ਕਿਹਾ ਕਿ ਜੀ ਇਹਦੇ ਚੋਂ ਕੁਛ ਨਹੀਂ ਨਿਕਲਣਾ ਹੈ, ਸਿੱਖਾਂ ਦੇ ਲਈ ਔਰ ਪੰਜਾਬ ਦੇ ਲਈ ਇਹੀ ਹੈ ਭਲਾ ਕਿ ਪੰਜਾਬ ਦੇ ਵਿੱਚ ਆਪਣੀ ਰੀਜਨਲ ਪਾਰਟੀ ਜਿਹੜੀ ਹੈ ਉਹ ਹੋਏ, ਜਿਹੜੀ ਕਿ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਇੰਟਰਸਟ ਕਿੱਥੇ ਨੇ। ਔਰ ਉਹਨਾਂ ਨੇ ਕਿਹਾ ਵੀ ਹੁਣ ਜੇ ਉੱਥੇ SIT ਬਣ ਸਕਦੀ ਹੈ ਜਾਂ ਬਣੀ ਹੈ, ਨਸਲਕੁਸ਼ੀ ਇਕੱਲੀ ਦਿੱਲੀ 'ਚ ਤਾਂ ਨਹੀਂ ਹੋਈ, ਜੇ ਸਾਰੇ ਭਾਰਤ 'ਚ ਹੋਈ ਹੈ ਔਰ ਹਰ ਥਾਂ ਤੋਂ ਆ ਕੇ ਪੰਜਾਬ ਦੇ ਵਿੱਚ ਲੋਕ ਆਏ ਔਰ ਰਹਿੰਦੇ ਵੀ ਨੇ ਜਿਹੜੇ ਸ਼ਿਕਾਰ ਹੋਏ, ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਉਸੇ ਪੈਟਰਨ ਦੇ ਉੱਤੇ ਜਿਹੜਾ ਭਾਰਤ ਭਰ ਦੀ ਨਸਲਕੁਸ਼ੀ ਦਾ ਜ਼ਿਕਰ ਕਰੇ। ਸੋ ਮੈਂ ਸਮਝਦਾ ਵੀ ਇਹ ਗੁੱਡ ਫੂਡ ਫॉर ਥਾਟ ਹੈ, ਭਾਵੇਂ ਇੰਟਰਵਿਊ ਦੇ ਵਿੱਚ ਆਲਰੇਡੀ ਆਇਆ, ਲੇਕਿਨ ਮੈਂ ਇਹਦੇ ਤੇ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਇਹਨੂੰ ਕਹਿੰਦੇ ਨੇ ਆਊਟ ਆਫ ਬਾਕਸ ਸੋਚਣਾ, ਸਾਡੀ ਪ੍ਰੋਬਲਮ ਇਹ ਹੈ, ਸਾਡੀ ਮਾਈਂਡ ਸੈਟ ਇਸ ਕਿਸਮ ਦਾ ਹੈ ਕਿ ਅਸੀਂ ਜਿਹੜੀ ਗੱਲ ਭਾਵਕ ਤੌਰ ਦੇ ਉੱਤੇ ਇੱਕ ਵਾਰ ਅਸੀਂ ਐਕਸੈਪਟ ਕਰ ਲੈਂਦੇ, ਫਿਰ ਅਸੀਂ ਉਹਨੂੰ ਵੀ ਕੀਪ ਔਨ ਡਿਫੈਂਡਿੰਗ। ਤੇ ਜੇ ਕੋਈ ਸਾਨੂੰ ਥੋੜੀ ਜਿਹੀ ਸੇਨਰ ਜਾਂ ਕੋਈ ਅਕਲਮੰਦੀ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਉਸ ਤੇ ਵੀ ਵੈਰ ਪੈ ਜਾਂਦੇ ਆ, ਫਿਰ ਗਾਲੀ ਗਲੋਚ ਦੇ ਉੱਤੇ ਉਤਰ ਆਉਂਦੇ। ਸੋ ਇਹ ਪੈਟਰਨ ਜਿਹੜਾ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਨ ਦਾ ਐਂਡ ਆਫ ਦਾ ਡੇ ਸਾਡਾ ਮੁੱਦਾ ਕੀ ਸੀ,
ਸਿੱਖ ਕੌਮ ਇੱਕ ਤੀਸਰੀ ਇਕਾਈ ਸੀ 47 ਤੋਂ ਪਹਿਲਾਂ। ਅਸੀਂ ਇਹਨਾਂ ਦੀ ਯੂਨੀਅਨ ਨੂੰ ਜੁਆਇਨ ਕੀਤਾ, ਸਪੈਸ਼ਲ ਜਿਹੜੀ ਹੈ ਪ੍ਰੋਟੈਕਸ਼ਨ ਦੇ ਨਾਂ ਥੱਲੇ, ਪ੍ਰੋਵਿੰਸ ਦੇ ਨਾਂ ਥੱਲੇ। ਉਹ ਸਾਡੇ ਨਾਲ ਬਿਟਰੇ ਹੋਈ ਗੱਲ, ਇੱਕ ਤੋਂ ਬਾਅਦ ਇੱਕ ਕ੍ਰਿਮੀਨਲ ਟਰਾਈਬ ਤੋਂ ਸ਼ੁਰੂ ਹੋ ਕੇ ਘੱਲੂਘਾਰਿਆਂ ਤੱਕ ਦੀ ਗੱਲ ਪਹੁੰਚ ਗਈ, ਔਰ ਇੱਕ ਤੋਂ ਬਾਅਦ ਇੱਕ ਜਿਹੜਾ ਹੈ। ਔਰ ਸੈਕੰਡ ਪਾਰਟ ਮੈਂ ਸਮਝਦਾ ਵੀ ਜਿਹਨੂੰ ਅਗੇਨ ਵਿਚ ਨੀਡਸ ਮਚ ਕਰੇਜ ਟੂ ਸੇ। ਹੁਣ ਅੱਜ ਸਾਡੇ ਚੋਂ ਜਦੋਂ ਤੁਸੀਂ ਡਰੱਗਸ ਪੰਜਾਬ ਦੀ ਗੱਲ ਕਰੋਗੇ, ਬਹੁਤ ਸਾਰੇ ਕਹਿਣਗੇ ਜੀ ਜਿਹੜਾ ਡਰੱਗਸ ਦਾ ਇੱਥੇ ਕਿਉਂ ਨਹੀਂ ਕਰਦੇ ਹੈ, ਇੱਥੇ ਨਹੀਂ ਸ਼ਰਾਬ ਪੀਂਦੇ, ਇੱਥੇ ਫਲਾਣਾ ਨਹੀਂ ਹੈ, ਇੱਥੇ ਕਿਹੜੀਆਂ ਏਜੰਸੀਆਂ ਇੰਡੀਅਨ ਕਰਦੀਆਂ ਨੇ। ਬਟ ਉਹਨਾਂ ਨੇ ਸ਼ਸ਼ੀ ਕਾਂਤ ਨੇ ਬੜੀ ਬੋਲਡਲੀ ਇਨ ਦਾ ਬਿਗਨਿੰਗ ਕਿਹਾ, ਉਹਨੇ ਕਿਹਾ ਕਿ ਇਹ ਕੰਸਪੀਰੇਸੀਜ਼ ਹੁੰਦੀਆਂ ਨੇ, ਪੰਜਾਬ 'ਚ ਵੀ ਕੰਸਪੀਰੇਸੀ ਹੈ ਕਿ ਜਿਹੜੀ ਮਾਰਸ਼ਲ ਰੇਸ ਹੈ ਜਿਹਨੂੰ ਤੁਸੀਂ ਲੜ ਕੇ ਨਹੀਂ ਮਾਰ ਸਕਦੇ, ਉਹਨੂੰ ਤੁਸੀਂ ਨਸ਼ਿਆਂ ਦੇ ਹਵਾਲੇ ਕਰ ਦਿਓ। ਹੁਣ ਕੌਣ ਇਹ ਕੰਸਪੀਰੇਸੀ ਕਰ ਰਿਹਾ? ਸੋ ਜ਼ਾਹਰ ਹੈ ਕਿ ਜਿਹੜਾ ਬੰਦਾ ਖੁਦ ਕਦੇ ਇੰਟੈਲੀਜੈਂਸ ਦਾ ਡਾਇਰੈਕਟਰ ਜਨਰਲ ਲੈਵਲ ਤੱਕ, ਪ੍ਰਿਜ਼ਨਸ ਤੱਕ, ਔਰ ਉਸ ਤੋਂ ਪਹਿਲਾਂ ਇੰਟੈਲੀਜੈਂਸ ਦਾ ਅਹੁਦੇਦਾਰ ਉੱਚ ਅਧਿਕਾਰੀ ਰਿਹਾ ਹੋਏ। ਔਰ ਗੱਲ ਸਿਰਫ ਇਹ ਨਹੀਂ ਹੈ, ਔਰ ਇਸੇ ਹਵਾਲੇ ਨਾਲ ਮੈਨੂੰ ਯਾਦ ਆਇਆ ਕਿ ਇਸ ਗੱਲ ਦਾ ਭਾਵੇਂ ਨੋਟਿਸ ਨਹੀਂ ਲਿਆ ਕਿਸੇ ਨੇ, ਇਹ ਵੀ ਗੱਲ ਸ਼ਸ਼ੀ ਕਾਂਤ ਨੇ ਹੀ ਰਿਵੀਲ ਕੀਤੀ ਸੀ ਕਿ ਮੈਂ ਜਦੋਂ ਆਪਰੇਸ਼ਨਲ ਇੰਟੈਲੀਜੈਂਸ ਦੇ ਵਿੱਚ ਸੀ, ਸੁਖਬੀਰ ਬਾਦਲ ਨੇ ਜਿਹੜੀ ਹੈ ਆਪਣੇ ਆਰਡਰ ਥੱਲੇ ਜਿਹੜੀ ਪੁਸ਼ਾਕ ਸੌਦਾ ਸਾਧ ਨੇ ਪਾਈ, ਜਿਹਦੇ ਥੱਲੇ ਉਹਨੇ ਆਪਣੇ ਵੱਲੋਂ ਜਾਮੇ ਇਨਸਾਨ ਜਿਹੜਾ ਉਹਨੇ ਕਿਹਾ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ, ਔਰ ਕਹਿੰਦੇ ਵੀ ਉਹ ਪੁਸ਼ਾਕ ਵੀ ਅਸੀਂ ਬਣਾਈ ਸੀ, ਇਹਦੇ ਹੁਕਮਾਂ ਦੇ ਸੁਖਬੀਰ ਬਾਦਲ ਤੇ ਉਹਨੂੰ ਪਹੁੰਚਾਇਆ ਗਿਆ। ਇੱਕ ਫੋਟੋਗ੍ਰਾਫਰ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਸੀ ਕਿ ਵੀ ਅੰਦਰ ਪਹੁੰਚਾਇਆ ਜਾਏ, ਔਰ ਬਾਅਦ ਦੇ ਵਿੱਚ ਉਸ ਨੂੰ ਫੁੱਲ ਪੇਜ ਜਿਹੜੇ ਇਸ਼ਤਿਹਾਰ ਸੀ ਉਹ ਵੀ ਸਾਡੇ ਇੰਟੈਲੀਜੈਂਸ ਦੇ ਥੱਲੇ ਹੋਇਆ। ਔਰ ਉਹਦਾ ਰੀਜ਼ਨ ਜ਼ਾਹਰ ਹੈ ਇਹ ਸੀ ਕਿ ਉਹਨਾਂ ਚੋਣਾਂ ਵੇਲੇ ਜਦੋਂ ਕਿ ਸੁਖਬੀਰ ਬਾਦਲ ਨੇ ਪਾਵਰ ਚਾਹੁੰਦੇ ਕੀਤਾ, ਸੌਦਾ ਸਾਧ ਨੇ, ਕਿਉਂਕਿ ਉਹਦਾ ਕੁੜਮ ਜਿਹੜਾ ਹੈ ਉਹ ਕਾਂਗਰਸੀ ਲੀਡਰ ਸੀ ਹਰਮਿੰਦਰ ਜੱਸੀ ਬਠਿੰਡੇ ਤੋਂ, ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ। ਸੋ ਇਹ ਜਿਹੜੀ ਇਸ ਲੈਵਲ ਦੀ ਕੰਸਪੀਰੇਸੀ, ਔਰ ਅੱਜ ਕਿਵੇਂ ਇਹ ਇੱਕ ਟਕਰਾਅ ਦੀ ਲਾਈਨ ਬਣ ਚੁੱਕੀ ਹੈ। ਆ 2 ਦਿਨ ਪਹਿਲਾਂ ਦੀ ਖਬਰ ਹੈ ਕਿ ਕਿਵੇਂ ਇੱਕ ਥਾਂ 'ਤੇ ਜਿੱਥੇ 3 ਦਿਨਾਂ ਪੰਥਕ ਦੀਵਾਨ ਚੱਲ ਰਹੇ ਸੀ, ਉੱਥੇ ਆ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਸੌਦਾ ਸਾਧ ਵਾਲਿਆਂ ਨੇ ਆ ਕੇ ਉਹ ਦੀਵਾਨ ਬੰਦ ਕਰਵਾਇਆ, ਕਿਉਂਕਿ ਉਹਦੇ 'ਚ ਜਿਹੜੇ ਪ੍ਰਚਾਰ ਕਰਨ ਵਾਲੇ ਸੀ ਉਹ ਦੱਸ ਰਹੇ ਸੀ ਕਿ ਭਾਈ ਸੱਚਾ ਸੰਤ ਕੌਣ ਹੈ ਤੇ ਜਾਲੀ ਕੌਣ ਹੈ। ਐਡਮਿਨਿਸਟ੍ਰੇਸ਼ਨ ਅੱਜ ਇਸ ਲੈਵਲ ਤੱਕ ਏਜੰਸੀਆਂ ਨੇ ਉਹਨਾਂ ਨੂੰ ਪਾਵਰਫੁਲ, ਅਦਰਵਾਈਜ਼ ਹੁਣ ਤੱਕ ਇਹ ਤਾਂ ਹੁੰਦਾ ਰਿਹਾ ਕਿ ਭਾਈ ਇਹ ਕੋਈ ਇਸ ਕਿਸਮ ਦੀ ਚਰਚਾ ਦੇ ਨਾਂ ਥੱਲੇ ਪੰਥ ਵਿਰੋਧੀ ਗੱਲ ਕਰਦੇ ਨੇ ਤੇ ਸਿੱਖ ਜਾ ਕੇ ਜਿਹੜੇ ਨੇ ਪ੍ਰੋਟੈਸਟ ਕਰਦੇ ਸੀ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਅਕਾਲ ਤਖਤ ਦੇ ਗੁਰਮਤੇ ਥੱਲੇ। ਪਰ ਹੁਣ ਸਿਚੁਏਸ਼ਨ ਇਹ ਆ ਗਈ ਹੈ ਕਿ ਇਹ ਜਿਹੜੇ ਸਾਡੇ ਦੀਵਾਨ ਨੇ ਉਹਨਾਂ ਨੂੰ ਬੰਦ ਕਰਵਾਉਣ ਤੱਕ ਜਾ ਰਹੇ। ਹੁਣ ਇਹ ਵੀ ਜਿਹੜੀ ਸਾਜ਼ਿਸ਼ ਹੈ, ਇਹ ਚਾਰਜ ਐਵੇਂ ਨਹੀਂ ਲਾਇਆ ਹੈ ਕਿ ਵੀ ਇਹ ਕੰਮ ਹੀ ਏਜੰਸੀਆਂ ਦਾ ਸੀ, ਉਹਨੂੰ ਖੜਾ ਕਰਨਾ ਵੀ, ਫਿਰ ਉਹਦੇ ਤੋਂ ਇਹ ਸ਼ਰਾਰਤ ਕਰਵਾ ਕੇ ਸਿੱਖਾਂ ਨੂੰ ਭੜਕਾਉਣਾ ਵੀ, ਔਰ ਤਾਂ ਕਿ ਇਹਨਾਂ ਨੂੰ ਇਹ ਸੀ ਕਿ ਸਿੱਖ ਸਟੈਂਡ ਹੋਣਗੇ ਇਹ ਸਾਰੇ ਤੋਂ, ਔਰ ਜਿਹੜੀਆਂ ਵੋਟਾਂ ਨੇ ਮੁੜ ਕੇ ਇਹ ਡਰਦੇ ਜਾਂ ਸਾਨੂੰ ਪਾੜਨਗੇ ਜਾਂ ਘੱਟੋ ਘੱਟ ਆਈਸੋਲੇਟ ਹੋਣਗੇ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਲੈਵਲ ਤੱਕ ਨਾ ਅੱਜ ਕੋਈ ਸਮਝਣ ਦੀ ਕੋਸ਼ਿਸ਼ ਕਰਦੇ, ਔਰ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਵੇਲੇ ਭੂਤ ਸਵਾਰ ਹੈ, ਇਸ ਭੂਤ ਨੂੰ ਕੱਢਣਾ ਬੜਾ ਜ਼ਰੂਰੀ ਹੈ, ਕਿਉਂਕਿ ਮੈਂ ਇਹ ਸਮਝਦਾ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਸਾਡਾ ਕਿਸੇ ਤੋਂ ਹੋਪ ਲੈਵਲ, ਫਿਰ ਫਰਸਟ੍ਰੇਸ਼ਨ ਲੈਵਲ, ਜਿਵੇਂ ਇਹ ਸਾਰਾ ਦਾਇਰਾਕਾਰ ਬਣ ਰਿਹਾ, ਇਹਦੇ ਥੱਲੇ ਅਸੀਂ ਆਪਣਾ ਬਹੁਤ ਕੁਝ ਗਵਾ ਰਹੇ। ਪੰਜਾਬ ਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਨੇ, ਸਿੱਖ ਸੋਚ ਵਾਲੀਆਂ ਧਿਰਾਂ ਨੇ, ਜਾਂ ਪੰਜਾਬ ਨੂੰ ਇੱਕ ਖੁਸ਼ਹਾਲ ਰਸਤੇ 'ਤੇ ਤੋਰਨ ਦੇ ਨਾਂ ਥੱਲੇ ਭਾਵੇਂ ਕੋਈ ਰੀਜਨਲ ਪਾਰਟੀ ਬਣਾਉਣ ਦੀ ਗੱਲ ਹੀ ਕਰਦੇ, ਹਾਲਾਂ ਮੈਨੂੰ ਨਹੀਂ ਪਤਾ ਹੈ ਵੀ ਇਹਨਾਂ ਦੇ ਪਿੱਛੇ ਕੌਣ ਹੈ, ਕੀ ਸਟਰਕਚਰ ਹੋਏਗਾ, ਕਿੱਧਰ ਨੂੰ ਜਾਣਗੇ, ਪਰ ਘੱਟੋ ਘੱਟ ਮੈਨੂੰ ਇਸ ਗੱਲ ਦੀ ਜਿਹੜੀ ਹੈ ਉਹ ਤਸੱਲੀ ਹੈ ਕਿ ਐਟਲੀਸਟ ਸ਼ਸ਼ੀ ਕਾਂਤ ਵਰਗਾ ਬੰਦਾ ਜਿਹੜਾ ਕਦੇ ਉਹਨਾਂ ਦਾ ਹੀ ਇਨਸਾਈਡਰ ਸੀ, ਉਹਨੇ ਸਿੱਖਾਂ ਨੂੰ ਇਹ ਸਮਝਾਇਆ ਕਿ ਵੀ ਇਹ ਦਿੱਲੀ ਸੈਂਟਰਿਕ ਤੁਹਾਡੇ ਰਿਸੋਰਸ ਹੀ ਲੁੱਟੇ ਜਾ ਰਹੇ ਨੇ, ਬਾਕੀ ਕੋਈ ਵੀ ਜਿਹੜਾ ਪੰਜਾਬ ਦਾ ਸਟੈਂਡ ਹੈ, ਪੰਜਾਬ ਦਾ ਇਸ਼ੂ ਹੈ, ਉਹਦੇ ਬਾਰੇ ਆਮ ਆਦਮੀ ਪਾਰਟੀ ਬਿਲਕੁਲ ਤੁਹਾਡੇ ਨਾਲ ਨਹੀਂ ਹੈ। ਤੁਸੀਂ ਆਪਣੇ ਹਿੱਤਵਾਚ ਕਰੋ, ਤੁਸੀਂ ਆਪਣੇ ਨੌਜਵਾਨੀ ਨੂੰ ਬਚਾਓ, ਆਪਣਾ ਭਵਿੱਖ ਕਰੋ। ਔਰ ਉਹਨੇ ਕਿਹਾ ਜੇ ਇਹ ਨਾ ਹੋਇਆ ਤੇ ਜਿਵੇਂ ਕਦੇ ਅਸੀਂ ਪੰਜਾਬ 'ਚ ਕਹਿੰਦੇ ਹਾਂ ਜੀ ਮੋਹਨਜੋਦਾੜੋ ਦੀ ਇੱਥੇ ਸੱਭਿਅਤਾ ਸੀ, ਹੜੱਪਾ ਮੋਹਨਜੋਦਾੜੋ ਕੱਢਿਆ ਜਾਂਦਾ ਥੱਲੋਂ ਜੀ, ਏਡੇ ਵੱਡੇ ਵੱਡੇ ਸਵਿਮਿੰਗ ਪੂਲ ਹੁੰਦੇ ਸੀ, ਇਵੇਂ ਜਿਹੜਾ ਉਹ ਸਾਰੀ ਖੁਸ਼ਹਾਲੀ ਸੀ, ਸੜਕਾਂ ਇੱਦਾਂ ਦੀਆਂ ਸੀ ਅੰਦਰ ਬਣੀਆਂ ਹੋਈਆਂ, ਬਾਜ਼ਾਰ ਇੰਨੀ ਐਡਵਾਂਸ ਸਿਵਲਾਈਜੇਸ਼ਨ ਸੀ ਕਿ ਵੀ ਅਲਟੀਮੇਟਲੀ ਉੱਥੇ ਬਣ ਗਿਆ। ਉਹਨਾਂ ਨੇ ਕਿਹਾ ਵੀ ਇਹੀ ਹਾਲ ਹੋਣ ਜਾ ਰਿਹਾ,
ਇਹ ਕਦੇ ਕਹਾਣੀਆਂ ਹੀ ਹੋਣਗੀਆਂ ਵੀ ਇਸ ਧਰਤੀ ਤੇ ਕੋਈ ਬਹਾਦਰ ਲੋਕ ਸੀ, ਕੋਈ ਸਿੱਖ ਕੌਮ ਸੀ, ਕੋਈ ਉਹਨਾਂ ਨੇ ਇਤਿਹਾਸ ਸਿਰਜਿਆ ਸੀ। ਸੋ ਮੈਂ ਸਮਝਦਾ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਜਿਹੜਾ ਇਸ ਵੇਲੇ ਸਾਨੂੰ ਕੋਈ ਨਹੀਂ ਬੁਰਾ ਭਲਾ ਕਹਿਣ 'ਚ ਸਾਨੂੰ ਨਹੀਂ ਕੋਈ ਹੈ, ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਪਹੁੰਚ ਹੈ ਇਹ ਬਹੁਤ ਮਾਰੂ ਪਹੁੰਚ ਹੈ ਔਰ ਕੌਮ ਦਾ ਅਲਟੀਮੇਟਲੀ ਬਹੁਤ ਨੁਕਸਾਨ ਕਰੇਗੀ, ਕਰ ਵੀ ਰਹੀ ਹੈ, ਕਿਉਂਕਿ ਆਲਰੇਡੀ ਅਸੀਂ ਇੱਕ ਡੈਵਲ ਤੋਂ ਨਿਕਲ ਕੇ ਦੂਸਰੇ ਪਾਸੇ ਵੱਲ ਜਾ ਰਹੇ। ਔਰ ਜੇ ਅੱਜ ਕਿਸੇ ਨੂੰ ਇਹ ਵੀ ਬੁਰਾ ਲੱਗਦਾ ਵੀ ਇਹਨੂੰ ਅਸੀਂ ਹਿੰਦੂਤਵਾਦੀ ਸੀ ਟੀਮ ਕਿਉਂ ਕਹੇ ਜੀ, ਤੇ ਮੈਂ ਸਮਝਦਾ ਕਿ ਫਿਰ ਉਹ ਇਸ ਦੇ ਲਈ ਵੀ ਤਿਆਰ ਰਹਿਣ ਕਿ ਇਹ ਜਿਹੜੀ ਸੀ ਟੀਮ ਹੈ ਇਹ ਕਿਵੇਂ ਜਿਹੜੀ ਹੈ ਉਹ ਨੁਕਸਾਨ ਕਰ ਰਹੀ ਹੈ ਜਾਂ ਕਰੇਗੀ ਅਲਟੀਮੇਟਲੀ, ਕਿ ਤੁਹਾਨੂੰ ਆਪਣਾ ਏਜੰਡਾ ਵੀ ਨਹੀਂ ਲੱਭੇਗਾ। ਅੱਜ ਸਿਰਾਂ 'ਤੇ ਕਲਗੀਆਂ ਸਜਾਉਣ ਵਾਲੇ ਜਿਨ੍ਹਾਂ ਦੇ ਗੁਰੂ ਨੇ ਸੋਵਰਨਟੀ ਦਿੱਤੀ, ਬਾਦਸ਼ਾਹਤ ਦਿੱਤੀ, ਕਲਗੀ ਵਾਲੇ ਦੇ ਅਸੀਂ ਸਿੱਖ ਹੈ, ਤੇ ਉਹਨਾਂ ਦੇ ਜੇ ਸਿਰਾਂ 'ਤੇ ਹੁਣ ਝਾੜੂ ਬੰਨ੍ਹ ਲਏ ਨੇ ਤੇ ਅਲਟੀਮੇਟਲੀ ਉਸ ਸਾਰੇ 'ਚੋਂ ਕਿਹੜਾ ਸਿੱਖੀ ਦਾ ਜਾਂ ਪੰਜਾਬ ਦੀ ਚੜ੍ਹਦੀ ਕਲਾ ਦਾ ਜਾਂ ਕੌਮ ਦੀ ਆਜ਼ਾਦੀ ਦਾ ਏਜੰਡਾ ਨਿਕਲਦਾ, ਜੇ ਇਹ ਵੀ ਗੱਲ ਸਮਝ ਨਹੀਂ ਆਉਂਦੀ ਫਿਰ ਸਤਿਗੁਰੂ ਰੱਖ ਹੈ ਜੀ। ਸੋ ਮੇਰਾ ਖਿਆਲ ਹੈ यही मुद्दा जिदा जी। डॉक्टर साहब, बहुत बहुत शुक्रिया। इस नाल लेने ब्रेक। व्यूअर्स तो सन इस तरह बने रहो, मिलते हैं आफ्टर द शॉर्ट ब्रेक।